ਬੰਦਾ ਸੀ ਕੋਈ ਤੇ ਉਹਦੇ ਗਵਾਂਢੀਆਂ ਨੇ ਰੱਖਿਆ ਸੀ ਇੱਕ ਢੱਗਾ ਤੇ ਢੱਗੇ ਦੇ ਵਾਵਾ ਲੰਮੇ ਲੰਮੇ ਵੱਡੇ ਵੱਡੇ ਸਿੰਘ ਸਨ। ਇਹ ਬੰਦਾ ਜਦੋਂ ਵੀ ਆਪਣੇ ਘਰੋਂ ਨਿਕਲੇ ਨਾ ਤੇ ਇਹਦੀ ਨਜ਼ਰ ਗਵਾਂਢੀਆਂ ਦੇ ਢੱਗੇ ਉਹਦੇ ਪਏ ਤੇ ਢੱਗੇ ਦੇ ਸਿੰਘ ਵੇਖ ਕੇ ਨਾ ਤੇ ਇਹਦੇ ਜ਼ਿਹਨ ਦੇ ਵਿੱਚ ਇੱਕੋ ਹੀ ਖਿਆਲ ਆਵੇ ਕਿ ਯਾਰ ਜੀ ਇਸ ਢੱਗੇ ਦੇ ਸਿੰਘਾਂ ਦੇ ਵਿੱਚ ਮੇਰੇ ਪਹੁੰਚੇ ਫਸ ਜਾਣ, ਮੇਰੀਆਂ ਲੱਤਾਂ ਫਸ ਜਾਣ ਤੇ ਢੱਗਾ ਇੰਜ ਕਰਕੇ ਮੈਨੂੰ ਥੱਲੇ ਸੁੱਟੇਗਾ ਤੇ ਕੀ ਹਾਲ ਹੋਏਗਾ ਮੇਰਾ। ਅਚੂਤਾ ਜਿਹਾ ਖਿਆਲ ਆਵੇ ਨਾ ਇਹਨੂੰ। ਜਦੋਂ ਵੀ ਘਰੋਂ ਨਿਕਲੇ ਤੇ ਇਹਦੀ ਨਜ਼ਰ ਗਵਾਂਢੀਆਂ ਦੇ ਢੱਗੇ ਉੱਤੇ ਪਏ ਤੇ ਉਹਦੇ ਸਿੰਘਾਂ ਨੂੰ ਵੇਖ ਕੇ ਨਾ ਤੇ ਇਹਦੇ ਜ਼ਿਹਨ ਦੇ ਵਿੱਚ ਇੱਕੋ ਹੀ ਸਵਾਲ ਆਵੇ ਕਿ ਯਾਰ ਜੀ ਇਸ ਢੱਗੇ ਦੇ ਸਿੰਘਾਂ ਦੇ ਵਿੱਚ ਮੇਰੇ ਪਹੁੰਚੇ ਫਸ ਜਾਣ, ਮੇਰੀਆਂ ਲੱਤਾਂ ਫਸ ਜਾਣ ਤੇ ਢੱਗਾ ਜੇ ਇੰਜ ਕਰੇਗਾ ਤੇ ਇੰਜ ਕਰਕੇ ਮੈਨੂੰ ਥੱਲੇ ਸੁੱਟੇਗਾ ਤੇ ਮੇਰਾ ਕੀ ਹਾਲ ਰਹੇਗਾ। ਮੈਂ ਤੇ ਕਿਚਨਾ ਹੋਈਆਂ ਦਾ। ਖੈਰ ਇੱਕ ਦਿਨ ਨਾ ਇਹਨੇ ਮੌਕਾ ਗਨੀਮਤ ਜਾਣੇ ਢੱਗਾ ਬੈਠਾ ਸੀ, ਇਹਨੇ ਨਾ ਜਾ ਕੇ ਤੇ ਆਪਣੇ ਪਹੁੰਚੇ ਢੱਗੇ ਦੇ ਸਿੰਘਾਂ ਦੇ ਵਿੱਚ ਨਾ ਇੰਜ ਕਰਕੇ ਨਾ ਤੇ ਫਸਾ ਲਿਆ। ਉਹ ਢੱਗਾ ਉੱਠ ਪਿਆ, ਜਾਨਵਰ ਬੇਜ਼ਬਾਨ ਵਿਚਾਰਾ ਢਾਈ ਡੰਗਰ, ਉਹ ਉੱਠ ਪਿਆ। ਉਹਨੇ ਨਾ ਕਦੇ ਖੁਰਲੀ ਨਾਲ ਮਾਰੇ ਤੇ ਕਦੀ ਕੰਧ ਨੂੰ ਮਾਰੇ ਤੇ ਕਦੀ ਉਹ ਇੰਜ ਕਰਕੇ ਨਾ ਉਹਨੇ ਸੁੱਟਿਆ ਤੇ ਇਹਦੀਆਂ ਨਾ ਚੀਕਾਂ ਨਿਕਲ ਗਈਆਂ, ਹਾਈ ਨਿਕਲ ਗਈਆਂ ਤੇ ਕੋਈ ਗਵਾਂਢੀ ਇਕੱਠੇ ਹੋ ਗਏ, ਕੋਈ ਰਾਹੀ ਜਾਂਦੇ ਆਉਂਦੇ ਇਕੱਠੇ ਹੋ ਗਏ, ਵਾਵਾ ਲੋਕ ਇਕੱਠੇ ਹੋ ਗਏ ਤੇ ਉਹਨਾਂ ਛਡੂ ਕੇ ਨਾ ਫੜ ਕੇ ਇਹਨੂੰ ਫਟਾਫਟ ਹਸਪਤਾਲ ਖੜਿਆ। ਜਿਹੜੇ ਵੇਲੇ ਹਸਪਤਾਲ ਖੜਿਆ ਨਾ ਤੇ ਕੋਈ ਲੱਤਾਂ ਟੁੱਟ ਗਈਆਂ ਸੀ, ਉਹਦੇ ਕੋਲ ਬਾਹਾਂ ਤੇ ਜਨਾਬ ਕੱਪੜੇ ਛੱਪੜੇ ਪਾਟ ਗਏ, ਲੀਰ ਹੋ ਗਿਆ। ਤੇ ਉਹ ਢੱਗੇ ਦਾ ਮਾਲਕ ਜਿਹੜਾ ਹੈ ਨਾ ਗਵਾਂਢੀ, ਉਹ ਵੀ ਹਸਪਤਾਲ ਲੱਪੜ ਗਿਆ ਤੇ ਜਾ ਕੇ ਆਖਣ ਲੱਗਾ ਭਾਈ ਬੜੀ ਮਾੜੀ ਗੱਲ ਯਾਰ ਹੋਈ ਹੈ ਕਿ ਮੇਰੇ ਢੱਗੇ ਨੇ ਤੈਨੂੰ ਮਾਰਿਆ, ਆਇਆ ਤੈਨੂੰ ਸੱਟਾਂ ਵਾਵਾ ਲੱਗੀਆਂ ਨੇ ਤੇ ਬੜਾ ਮਾੜਾ ਕੰਮ ਹੋਇਆ। ਉਹ ਅੱਗੋਂ ਕੀ ਆਂਦਾ, ਉਹ ਆਂਦਾ ਛੱਡ ਯਾਰ ਕੋਈ ਗੱਲ ਨਹੀਂ, ਲੱਤਾਂ ਬਾਹਾਂ ਟੁੱਟ ਗਈਆਂ ਨੇ। ਖੈਰ ਇਹ ਰੌਲਾ ਤੇ ਰੋਜ਼ ਦੀ ਪਰੇਸ਼ਾਨੀ ਤੇ ਮੁੱਕੀ ਨਾ ਵੀ ਢੱਗੇ ਦੇ ਸਿੰਘਾਂ ਦੇ ਵਿੱਚ ਲੱਤਾਂ ਫਸਣ ਦੀਆਂ ਤੇ ਹੋਰੇ ਕੀ ਹੋਵੇਗਾ। ਰੋਜ਼ ਦਿਹਾੜੀ ਦੀ ਟੈਨਸ਼ਨ ਤੇ ਮੁੱਕੀ ਨਾ ਕਿ ਜੇ ਢੱਗੇ ਦੇ ਸਿੰਘਾਂ ਦੇ ਵਿੱਚ ਮੇਰੀਆਂ ਲੱਤਾਂ ਫਸ ਗਈਆਂ ਤੇ ਇੰਜ ਕਰੇਗਾ ਤੇ ਹੋਰੇ ਕੀ ਹੋਵੇਗਾ। ਇਹ ਪਤਾ ਲੱਗ ਗਿਆ ਜੋ ਹੋਣਾ ਹੀ ਹੋ ਗਿਆ। ਇਹ ਮੇਰੀ ਮਿਸਾਲ ਸੁਣਾਉਣ ਦਾ ਮਤਲਬ ਪਤਾ ਕੀ ਹੈ ਹਜ਼ਰਤ, ਜਿੰਨੀ ਦੇਰ ਤੱਕ ਤੁਸੀਂ ਕੋਈ ਕੰਮ ਕੀਤਾ ਨਹੀਂ ਨਾ ਤੁਹਾਨੂੰ ਪਤਾ ਨਹੀਂ ਲੱਗਣਾ, ਤੁਹਾਨੂੰ ਸਮਝ ਹੀ ਨਹੀਂ ਆਉਣੀ, ਤੁਹਾਨੂੰ ਹਰ ਵੇਲੇ ਇਹੀ ਟੈਨਸ਼ਨ ਰਹਿਣੀ ਕਿ ਇਹ ਕਰਾਂਗਾ ਤੇ ਹੋਰੇ ਕੀ ਹੋਵੇਗਾ, ਇਹ ਕੰਮ ਕਰਾਂਗਾ ਤੇ ਹੋਰੇ ਕੀ ਹੋਵੇਗਾ। ਰਿਸਕ ਲੈਣਾ ਚਾਹੀਦਾ ਯਾਰ, ਦਰਿਆ ਦੇ ਵਿੱਚ ਵੜਨਾ ਚਾਹੀਦਾ, ਵੇਖਣਾ ਚਾਹੀਦਾ ਵੇ ਗੋਡੇ ਗੋਡੇ ਪਾਣੀ ਹੈ, ਮੈਂ ਤਾਰੀ ਤਰ ਸਕਣਾ ਕਿ ਨਹੀਂ। ਜੇ ਨਹੀਂ ਤਾਰੀ ਤੇ ਤਾਰੀ ਤਰੋ, ਜਾਜ ਸਿੱਖੋ। ਮੈਂ ਗੱਲ ਇਸ ਵਾਸਤੇ ਬਸਣਾ ਨਾ, ਇਹ ਹੱਥਾਂ ਦੇ ਵਿੱਚ ਚੰਡੀਆਂ ਵੇਖੀਆਂ ਨੇ, ਇਹ ਮੈਨੂੰ ਸੁੱਤਿਆਂ ਨਹੀਂ ਪਈਆਂ। ਮੈਂ 13 ਸਾਲ ਦੀ ਉਮਰ ਦੇ ਵਿੱਚ ਮਿਹਨਤ ਕਰਨੀ ਸ਼ੁਰੂ ਹੋਇਆ ਸਾਂ। ਅੱਜ ਮੇਰੀ 26-27 ਸਾਲ ਉਮਰ ਹੈ ਤੇ ਅੱਜ ਤੱਕ ਮੈਨੂੰ ਆਪਣੇ ਆਪ ਉੱਤੇ ਕੋਈ ਮਲਾਲ ਨਹੀਂ, ਮੈਂ ਆਪਣੇ ਆਪ ਉੱਤੇ ਰੇਂਜ ਨਹੀਂ, ਮੈਨੂੰ ਆਪਣੇ ਆਪ ਤੇ ਕੋਈ ਸ਼ਿਕਵਾ ਨਹੀਂ ਕਿ ਮੈਂ ਕੰਮ ਨਹੀਂ ਕੀਤਾ, ਮੈਂ ਮਿਹਨਤ ਨਹੀਂ ਕੀਤੀ। ਅਲਹਮਦੁਲਿਲਾ ਬਚਪਨ ਤੋਂ ਲੈ ਕੇ ਤੇ ਅੱਜ ਤੱਕ ਮਿਹਨਤ ਕਰਦਾ ਆਇਆ ਤੇ ਅੱਲਾਹ ਪਾਕ ਦੀ ਜ਼ਾਤ ਨੇ ਮੈਨੂੰ ਮਿਹਨਤ ਦਾ ਫਲ ਦਿੱਤਾ ਹੈ। ਔਰ ਖਾਸ ਕਰ ਅੱਲਾਹ ਦੀ ਇਹ ਰਹਿਮਤ ਹੈ, ਮੈਂ ਅੱਲਾਹ ਪਾਕ ਦੀ ਜ਼ਾਤ ਦੀ ਏਡੀ ਰਹਿਮਤ ਹੋਣ ਦੇ ਬਾਵਜੂਦ ਵੀ ਆਨਾ ਕਿ ਮਿਹਨਤ ਮੇਰੀ ਹੈ ਤੇ ਮੌਲਾ ਰਹਿਮਤ ਤੇਰੀ। ਲੇਕਿਨ ਮੈਂ ਸੌਂ ਕੇ ਮੈਂ ਹੱਥਾਂ ਦੇ ਉੱਤੇ ਹੱਥ ਰੱਖ ਕੇ ਤੇ ਬੈਠਾ ਨਹੀਂ। ਮਿਹਨਤ, ਸਟਰਗਲ, ਕੋਸ਼ਿਸ਼, ਜਦੋਜਹਿਦ ਜਿਹੜੀ ਹੈ ਨਾ, ਇਹਨੂੰ ਤੁਸੀਂ ਜਾਰੀ ਰੱਖੋ। ਅੱਲਾਹ ਤੁਹਾਡੀ ਮਿਹਨਤ ਨੂੰ ਜ਼ਾਇਆ ਨਹੀਂ ਕਰਦਾ। ਅੱਜ ਦਾ ਮੇਰਾ ਟਾਪਿਕ, ਅੱਜ ਦਾ ਮੇਰਾ ਮਜ਼ਮੂਨ, ਅੱਜ ਦਾ ਮੇਰਾ ਮੌਜੂ ਜਿਹੜਾ ਵੇ ਅਸਲੀ ਉਹ ਇਹ ਵੇ ਕਿ ਬੱਚੇ ਅਕਸਰ ਇਹ ਆਂਦੇ ਨੇ ਕਿ ਅਸੀਂ ਕੰਮ ਕਰਨੇ ਆ, ਅਸੀਂ ਮਿਹਨਤ ਕਰਨੇ ਆ, ਅਸੀਂ ਕੋਸ਼ਿਸ਼ ਕਰਨੇ ਆ ਤੇ ਸਾਨੂੰ ਲੱਭਦਾ ਕੁਝ ਵੀ ਨਹੀਂ, ਸਾਨੂੰ ਹਾਸਲ ਕੁਝ ਵੀ ਨਹੀਂ ਹੁੰਦਾ। ਇੱਕ ਨਿੱਕੀ ਜਿਹੀ ਤੁਹਾਨੂੰ ਮਿਸਾਲ ਸੁਣਾਵਾਂ, ਕਣਕਾਂ ਪੱਕ ਗਈਆਂ ਨੇ, ਪੱਕ ਗਈਆਂ ਕਣਕਾਂ ਪੱਕ ਗਈਆਂ, ਕਣਕਾਂ ਪੱਕ ਗਈਆਂ। ਅੱਜ ਤੋਂ 5.5-6 ਮਹੀਨੇ ਪਹਿਲਾਂ ਜਦੋਂ ਕਣਕ ਬੀਜੀ ਸਜੇ, ਹਲ ਚਲਾਇਆ, ਬੀਂ ਸੁੱਟਿਆ, ਸੁਹਾਗਾ ਮਾਰਿਆ, ਕਣਕ ਉੱਗੀ, ਕੁਝ ਦਿਨਾਂ ਬਾਅਦ ਵਾਲਾ ਪਿਆਇਆ, ਫਿਰ ਉਹਨੂੰ ਪਾਣੀ ਲਾਇਆ, ਖਾਦ ਪਾਈ, ਥੱਲੇ DAP ਪਾਈ ਸਜੇ ਵਗੈਰਾ ਵਗੈਰਾ। ਮੈਂ ਸਾਰੀ ਤਫਸੀਲ ਕੇ ਸੁਣਾਣੀ, ਜਿਨ੍ਹਾਂ ਬੀਜੀਆਂ ਨੇ ਉਹਨਾਂ ਦੀਆਂ ਪੱਕੀਆਂ ਨੇ ਉਹਨਾਂ ਨੂੰ ਸਮਝ। ਅੱਜ ਜਦੋਂ ਤੁਹਾਡੀਆਂ ਕਣਕਾਂ ਪੱਕੀਆਂ ਨੇ ਯਾਰ, 15 ਦਿਨਾਂ 'ਚ ਨਾ ਪੱਕ ਗਈ, ਜਾਂ ਮਹੀਨੇ 'ਚ ਤੇ ਨਹੀਂ ਨਾ ਪੱਕ ਗਈ, 2 ਮਹੀਨਿਆਂ 'ਚ ਤੇ ਨਹੀਂ ਨਾ ਪੱਕ ਗਈ, ਆਖਰ ਟਾਈਮ ਲੱਗਿਆ ਤੇ ਸਬਰ ਕੀਤਾ ਜਨਾ। ਅੱਜ ਜਦੋਂ ਤੁਹਾਡੀ ਕਣਕ ਪੱਕ ਕੇ ਸੋਨੇ ਵਾਂਗੂ ਤਿਆਰ ਹੋ ਗਈ ਹੈ, ਹਰ ਪਾਸੇ ਜਿੱਧਰ ਵੀ ਨਜ਼ਰ ਮਾਰੀਏ ਤਾਂਬਾ ਭਖਦਾ ਪਿਆ, ਜਿਵੇਂ ਸੋਨਾ ਚਮਕਦਾ ਪਿਆ। ਇਹ ਉੱਤੇ ਜਿਹੜਾ ਮੀਂਹ ਵਰਦਾ ਪਿਆ, ਜਿਹੜੀ ਬਾਰਿਸ਼ ਪੈਂਦੀ ਹੈ, ਹੁਣ ਇੱਥੇ ਕੀ ਕਰ ਲਓ। ਜਿਹੜੇ ਬੰਦੇ ਆਂਦੇ ਕਿ ਅਸੀਂ ਮਿਹਨਤ ਬੜੀ ਕਰਨੇ ਆ, ਕੋਸ਼ਿਸ਼ ਬੜੀ ਕੀਤੀ ਹੈ, ਸਟਰਗਲ ਬੜੀ ਕੀਤੀ ਹੈ, ਸਾਨੂੰ ਮਿਲਿਆ ਕੁਝ ਨਹੀਂ। ਉਹ ਯਾਰ ਆਖਰ ਇੰਨਾ ਚਿਰ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਤੇ ਤੁਹਾਡੀ ਪੱਕੀ ਦੇ ਉੱਤੇ ਉਹਨੇ ਬੱਦਲ ਪਾ ਛੜਿਆ, ਇਹਦੇ ਵਿੱਚ ਵੀ ਤਾਂ ਕੋਈ ਵਜ੍ਹਾ ਹੈ ਨਾ, ਆਖਰ ਕੋਈ ਰੀਜ਼ਨ ਹੈ।
ਇਹਦੀ ਰੀਜ਼ਨ ਵੀ ਮੈਂ ਦੱਸ ਛੱਡਣਾ, ਜਿਹੜੀ ਮੇਰੀ ਨਾਕਸ ਸੋਚ ਕੰਮ ਕਰਦੀ, ਉਹ ਰੀਜ਼ਨ ਪਤਾ ਜੀ ਕੀ ਹੈ? ਉਸ਼ਰ ਨਹੀਂ ਕੱਢਦੇ, ਅਸੀਂ ਉਹਦਾ ਹਿੱਸਾ ਨਹੀਂ ਕੱਢਦੇ। ਹੁਣ ਪੁੱਛੋ ਉਸ਼ਰ ਕੀ ਹੈ? ਆ ਕਿਸੇ ਮੌਲਵੀ ਨੂੰ, ਆਲਮ ਨੂੰ, ਹਾਫਜ਼ ਨੂੰ, ਕਾਰੀ ਨੂੰ, ਉਲਾਮਾ ਨੂੰ ਪੁੱਛ ਲਵਿਓ ਜੇ ਕਿ ਉਸ਼ਰ ਕਿਹਨੂੰ ਆਂਦੇ ਨੇ। ਉਹ ਯਾਰ ਅੱਲਾ ਦਾ ਹਿੱਸਾ ਹੁੰਦਾ ਜਿਹੜੀ ਤੁਹਾਂ ਫਸਲ ਬੀਜੀ ਹੈ, ਜਿਹੜੀ ਤੁਹਾਡੀ ਕਣਕ ਹੈ ਜਾਂ ਮੁੰਜੀ ਹੈ ਜਾਂ ਕਪਾਹ ਹੈ ਜਾਂ ਕਮਾਦ ਹੈ ਜਾਂ ਮਕਈ ਹੈ, ਕੋਈ ਵੀ ਫਸਲ ਹੈ, ਇਹਦੇ ਵਿੱਚ ਅੱਲਾ ਦਾ ਹਿੱਸਾ ਹੁੰਦਾ। ਅਸੀਂ ਉਹ ਹਿੱਸਾ ਨਹੀਂ ਕੱਢਦੇ, ਅੱਲਾ ਪਾਕ ਦੀ ਜ਼ਾਤ ਦੀ ਫਿਰ ਨਾਰਾਜ਼ਗੀ ਦਾ ਇਹ ਸਬਬ ਬਣਦੀਆਂ ਨੇ ਨਿੱਕੀਆਂ ਨਿੱਕੀਆਂ ਵਜੂਹਾਤ, ਤੇ ਫਿਰ ਇਹ ਵਕਤ ਹੁੰਦਾ, ਫਿਰ ਇਹ ਟਾਈਮ ਆਉਂਦਾ। ਪੱਕੀਆਂ ਤੇ ਬੱਦਲ ਪੈਣਾ ਕੋਈ ਮਾਮੂਲੀ ਬਾਤ ਨਹੀਂ ਹੁੰਦੀ। ਆਖਰ ਕੋਈ ਨਾ ਕੋਈ ਵਜ੍ਹਾ ਤੇ ਆਵੇ, ਜੋ ਤੁਸੀਂ ਮਿਹਨਤ ਕੀਤੀ ਹੈ, ਸਟਰਗਲ ਕੀਤੀ ਹੈ, ਕੋਸ਼ਿਸ਼ ਕੀਤੀ ਹੈ, ਜਦੋਜਹਿਦ ਕੀਤੀ ਹੈ, ਇੰਨਾ ਚਿਰ ਸਬਰ ਕੀਤਾ ਹੈ, ਤੇ ਤੁਹਾਨੂੰ ਉਹ ਰਿਜ਼ਲਟ ਨਹੀਂ ਮਿਲਦਾ ਪਿਆ, ਨਤੀਜਾ ਨਹੀਂ ਮਿਲਦਾ ਪਿਆ, ਆਖਰ ਨੁਕਸਾਨ ਹੋਇਆ, ਕੋਈ ਵਜ੍ਹਾ ਤੇ ਆਵੇ ਨਾ। ਆਖਰੀ ਇੱਕ ਦੋ ਬਾਤ, ਜਿੰਨੀ ਦੇਰ ਤੱਕ ਤੁਸੀਂ ਕੰਮ ਕਰਨਾ ਨਹੀਂ, ਉਨੀ ਦੇਰ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਇਹ ਕੰਮ ਜਿਹੜਾ ਨਾ ਕਰਾਂ ਦੇ ਤੇ ਇਹਦਾ ਫਾਇਦਾ ਹੈ ਜਾਂ ਨੁਕਸਾਨ ਹੈ। ਯਾਰ ਕੰਮ ਕਰੋ, ਰਿਸਕ ਲਓ, ਕੋਸ਼ਿਸ਼ ਕਰੋ। ਬੇਟਾ ਗੱਲ ਸੁਣੋ, ਕੋਈ ਵੀ ਬੰਦਾ ਕਿਤਾਬ ਦੇ ਵਿੱਚ ਪੜ੍ਹਦਾ ਕਿ ਸਾਈਕਲ ਇੰਜ ਚਲਾਈ ਦੀ ਹੈ, ਪੈਡਲ ਇੰਜ ਮਾਰੀ ਦੇ ਨੇ, ਹੈਂਡਲ ਇੰਜ ਫੜੀ ਦਾਵੇ, ਇੰਜ ਪਈ ਦਾਵੇ, ਉਹ ਕਿਤਾਬਾਂ ਦੇ ਵਿੱਚ ਪੜ੍ਹਦਾ। ਜਾਂ ਉਹ ਕਹਿੰਦਾ ਕਿ ਗੱਡੀ ਕਿੰਜ ਚਲਾਈ ਦੀ ਹੈ, ਕਿਤਾਬਾਂ ਦੇ ਵਿੱਚ ਪੜ੍ਹਦਾ। ਜਿੰਨੀ ਦੇਰ ਤੱਕ ਉਹਨੇ ਪ੍ਰੈਕਟੀਕਲ ਨਹੀਂ ਕਰਨਾ, ਜਿੰਨੀ ਦੇਰ ਤੱਕ ਉਹਨੇ ਗੱਡੀ ਚਲਾਣੀ ਨਹੀਂ, ਜਿੰਨੀ ਦੇਰ ਤੱਕ ਉਹਨੇ ਸਾਈਕਲ ਚਲਾਣੀ ਨਹੀਂ, ਪਹਿਲਾਂ ਕੈਂਚੀ ਚਲਾਏਦਾ, ਮੈਂ ਤਾਂ ਚਲਾਉਂਦਾ ਰਿਹਾ, ਤੁਹਾਨੂੰ ਵੀ ਸ਼ਾਇਦ ਜਿਹੜੇ ਮਤਲਬ ਉਸ ਦੌਰ ਦੇ ਵਿੱਚੋਂ ਗੁਜ਼ਰੇ ਹੋ, ਕੈਂਚੀ ਸਾਈਕਲ ਚਲਾਉਂਦੇ ਰਹੇ ਹੋ ਕਿ ਨਹੀਂ? ਕੈਂਚੀ ਸਾਈਕਲ ਚਲਾਏਦਾ ਜਾਂ ਉੱਤੇ ਬਹੇਗਾ, ਗੋਡੇ ਗਿੱਟੇ ਚਲਾਏਗਾ, ਡਿੱਗੇਦਾ, ਕਿਸੇ ਨੂੰ ਮਾਰੇਦਾ, ਉਹਨੂੰ ਪਤਾ ਲੱਗੇਗਾ ਕਿ ਸਾਈਕਲ ਇੰਜ ਚਲਾਈ ਦੀ। ਨਿਰੀਆਂ ਕਿਤਾਬਾਂ ਪੜ੍ਹਿਆਂ ਜਾਂ ਨਿਰੀਆਂ ਮਤਲਬ ਗੱਲਾਂ ਸੁਣਿਆ ਜਾਂ ਗੱਲਾਂ ਕੀਤੀਆਂ ਕੰਮ ਨਹੀਂ ਚੱਲਦਾ। ਹੱਥੀਂ ਕੁਝ ਕਰੀਏ ਤੇ ਫਿਰ ਪਤਾ ਚੱਲਦਾ ਕਿ ਹਾਂ ਸਾਈਕਲ ਇੰਜ ਚੱਲਦੀ, ਕੰਮ ਇੰਜ ਹੁੰਦਾ, ਮਿਹਨਤ ਇਹਨੂੰ ਆਉਂਦੀ, ਕੋਸ਼ਿਸ਼ ਇਹਨੂੰ ਆਉਂਦੀ। ਕਈ ਬੰਦੇ ਆਉਂਦੇ ਨੇ ਕਿ ਯਾਰ ਮੋਟੀਵੇਸ਼ਨਲ ਸਿਰਫ ਗੱਲਾਂ ਹੀ ਕਰਦੇ ਰਹਿੰਦੇ ਨੇ। ਗੱਲ ਸੁਣੋ, ਜਦੋਂ ਥੱਕ ਜਾਂਦੇ ਹੋ ਨਾ, ਤੇ ਮੋਟੀਵੇਸ਼ਨਲ ਜਿਹੜੇ ਹੁੰਦੇ ਨੇ ਹੌਸਲਾ ਅਫਜ਼ਾਈ ਹੀ ਕਰ ਸਕਦੇ ਨੇ ਕਿ ਯਾਰ ਇੰਜ ਕਰ ਲਓ, ਹਿੰਮਤ ਨਾ ਹਾਰੋ, ਬਹਿ ਨਾ ਜਾਓ, ਲਗਾਤਾਰ ਜ਼ਿੰਦਗੀ ਨਾ ਹੀ ਮੁਸਲਸਲ ਜਦੋਜਹਿਦ, ਜ਼ਿੰਦਗੀ ਨਾਮ ਹੀ ਮੁਸਲਸਲ ਕੋਸ਼ਿਸ਼ ਕਰਨ ਦਾ ਨਾਂ ਹੈ, ਮੁਸਲਸਲ ਜਦੋਜਹਿਦ ਕਰਨ ਦਾ ਨਾਂ ਹੀ ਜ਼ਿੰਦਗੀ। ਅੱਜ ਤੋਂ 1.5 ਸਾਲ ਪਹਿਲਾਂ ਮੈਨੂੰ ਇੱਕ ਬੰਦੇ ਨੇ ਦਾਵਤ ਦਿੱਤੀ, ਅਸੀਂ ਮੋਟਰਸਾਈਕਲਾਂ ਤੇ ਦਾਵਤ ਖਾਣ ਟੋਰ ਗਏ। ਜਿਹੜੇ ਵੇਲੇ ਗਏ ਨਾ, ਤੇ ਉਹ ਮੈਨੂੰ ਪਤਾ ਕੀ ਆਂਦਾ, ਆਂਦਾ ਘੁੰਮਣ ਸਾਹਿਬ ਆ ਤੁਹਾਡੀ ਪਰਸਨੈਲਿਟੀ ਦੇ ਉੱਤੇ ਮੋਟਰਸਾਈਕਲ ਜੱਚਦੀ ਨੇ, ਆ ਮੋਟਰਸਾਈਕਲ ਤੁਹਾਨੂੰ ਸੂਟ ਨਹੀਂ ਕਰਦੀ, ਆ ਮੇਰੇ ਕੋਲ 2 ਕਾਰਾਂ ਨੇ, ਇੱਕ ਹੈ ਤੁਸੀਂ ਰੱਖ ਲਓ ਤੇ ਇੱਕ ਮੈਂ ਰੱਖ ਲਈ। ਜਦੋਂ ਉਹਨੇ ਚਾਬੀ ਮੇਰੇ ਵੱਲ ਕੀਤੀ ਨਾ, ਤੇ ਕਸਮੇ ਬੋਲ ਕੇ मैं आख्या, मैं गर्दन को झुका देता है खैरात का पत्थर, जहां में मांगने वालों के सर ऊंचे नहीं होते। तेरे को गड्डी ले ला अज, ते फिर सारी जिंदगी तेरे के सिर मेरा इंज ही होना ना, क्योंकि तू मैनू गड्डी जो दी, फिर जिवें जिवें तू मैनू नचावे उंज उंज मैं फिर नचदा रहा, क्योंकि गड्डी जो तू मैनू दी। जिवें जिवें तू बुलवावे फिर मैनू उंज उंज बोलना पैना। ना 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 ना, याद रखियो जे सिर चुक के जीण दे विच भी अपना ही सवाद है। आखिरी गल मैं तुहानू आखांगा, याद रखियो मुश्किल वक्त थोड़ी देर का ही हुंदा, लेकिन सान सारी जिंदगी का हुंदा। कोशिश करिया करो, मुश्किल वक्त विच मुश्किल गुजारा कर लो, लेकिन किसी कम ज़र्फ का सान ना चुकियो।